ਅੱਛਾ ਰਮਨ ਜੀ, ਜਿਹੜੀ ਅਗਲੀ ਜਿਹੜੀ ਗੱਲ ਆ, ਅਗਲੀ ਜਿਹੜੀ ਖਬਰ ਆ, ਟਰੱਕ ਮੇਕਰਸ ਦੇ ਦੁਆਰਾ ਜਿਹੜੇ ਹੁਣ ਲੇ ਆਫ ਕੀਤੇ ਜਾ ਰਹੇ ਆ, ਇਹਦਾ ਕੀ ਸੰਕੇਤ ਆ? ਡਾਇਮਲਰ ਆਪਣੇ ਨਾਰਥ ਕੈਰੋਲੀਨਾ ਪਲਾਂਟ ਚੋਂ 573 ਲੋਕਾਂ ਨੂੰ ਲੇ ਆਫ ਕਰ ਰਿਹਾ, ਕਮਰਸ਼ੀਅਲ ਟਰੱਕ ਮੇਕਰ ਆ। ਮੈਕਸੀਕੋ ਦੇ ਵਿੱਚੋਂ ਵੀ, ਸੋ ਕੁੱਲ ਮਿਲਾ ਕੇ 2000 ਕਾਮੇ ਜਿਹੜੇ ਆ ਉਹਨਾਂ ਨੇ ਲੇ ਆਫ ਕਰਨੇ ਆ। ਸੋ ਕੀ ਜਿਹੜੇ ਟਰੱਕ ਦੀ ਡਿਮਾਂਡ ਉਹ ਘਟ ਚੁੱਕੀ ਆ, ਜਿਹਦੇ ਕਰਕੇ ਉਹ ਇਹਨਾਂ ਨੂੰ ਇਹ ਕਰਨਾ ਪੈ ਰਿਹਾ, ਜਾਂ ਕੋਈ ਹੋਰ ਕਾਰਨ ਨੇ ਇਹਦੇ ਪਿੱਛੇ? ਰਾਜਕਰੇ ਟਰੱਕ ਦੀ ਡਿਮਾਂਡ ਜਿਹੜੀ ਹੈ ਨਾ, ਜਿਹੜੀ ਟਰੱਕ ਦੀ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਆ, ਉਹ ਹੈਗੀ ਆ ਕਿ ਜਿਹੜਾ ਨਵਾਂ ਟਰੱਕ ਆ ਉਹਦੇ ਵਿੱਚ ਇੰਨੀਆਂ ਕੁ ਚੇਂਜਸ ਆ, ਇੰਨੀਆਂ ਕੁ ਚੀਜ਼ਾਂ ਹੋ ਰਹੀਆਂ, ਉਹਦੀ ਪ੍ਰਾਈਸ ਵਧੀ ਜਾ ਰਹੀ ਆ, ਉਹ ਵਧਾਈ ਜਾ ਰਹੇ ਆ। ਠੀਕ ਹੈ ਨਾ, ਬਹਾਨਾ ਲੈ ਰਹੇ ਆ ਜੀ, ਇਹ 'ਚ ਐਮਿਸ਼ਨ ਦਾ ਰੌਲਾ ਆ, ਚਾਹ 3500 ਚੀਜ਼ਾਂ ਇਕੱਠੀਆਂ ਕਰਤੀਆਂ, ਉਹਦੇ ਨਾਲ ਪ੍ਰਾਈਸ ਜਿਹੜੀ ਵੱਧ ਗਈ। ਹੁਣ ਦੂਜੇ ਬੰਨੇ ਜਿਹੜੀ ਟਰੱਕਿੰਗ ਕੰਪਨੀਆਂ ਬੰਦ ਹੋ ਰਹੀਆਂ, ਇੰਨਾ ਚੀਜ਼ਾਂ ਜਿਹੜੀਆਂ ਆਊਟ ਆਫ ਹੋ ਰਿਹਾ, ਠੀਕ ਹੈ ਨਾ, ਉਹਦੇ ਕਰਕੇ ਜਿਹੜਾ ਯੂਜ਼ਡ ਇਕੁਇਪਮੈਂਟ ਹੈਗਾ ਆ ਉਹ ਸਸਤਾ ਹੋ ਰਿਹਾ ਹੈਗਾ। ਯੂਜ਼ਡ ਇਕੁਇਪਮੈਂਟ ਜਿਹੜਾ ਆ ਉਹ ਬੈਂਕਾਂ ਦੇ ਕੋਲ ਵਾਪਸ ਜਾ ਰਿਹਾ ਹੈਗਾ। ਹੁਣ ਉਹਦੇ ਕਰਕੇ ਜਦੋਂ ਯੂਜ਼ਡ ਇਕੁਇਪਮੈਂਟ ਇੰਨਾ ਸਸਤਾ ਮਿਲੂਗਾ ਤੁਹਾਨੂੰ, ਉਦੋਂ ਫਿਰ ਜਿਹੜੇ ਨਵੇਂ ਟਰੱਕ ਆ ਉਹ ਫਿਰ ਵਿਕਣੇ ਥੋੜ੍ਹੇ ਜਿਹੇ ਘੱਟ ਜਾਂਦੇ ਆ। ਸੋ ਆਬਵੀਅਸਲੀ ਇਹਦੇ ਤੇ ਅਸਰ ਤਾਂ ਪੈਣਾ ਹੀ ਹੁੰਦਾ। ਪਰ ਮੈਂ ਫਿਰ ਅਗੇਨ ਗੱਲ ਇਹ ਨਹੀਂ ਗੀ ਕਿ ਯੂਜ਼ ਟਰੱਕ ਸਸਤਾ ਆ ਤਾਂ ਤੁਸੀਂ ਜਾ ਕੇ ਭੱਜ ਕੇ ਯੂਜ਼ ਟਰੱਕ ਚੱਕ ਲਓ। ਉਹਦਾ ਮਤਲਬ ਇਹ ਆ ਬਈ ਜਿਹੜੀ ਯੂਜ਼ ਟਰੱਕ ਹੈਗਾ ਆ ਉਹ ਤਾਂ ਹੀ ਬੈਨੀਫਿਟ ਕਰ ਸਕਦਾ ਜੇ ਕੰਮ ਹੋਵੇ। ਮਤਲਬ ਇਹ ਸਸਤਾ ਟਰੱਕ ਮਿਲ ਗਿਆ ਤੇ ਇਹਦਾ ਮਤਲਬ ਇਹ ਨਹੀਂਗਾ ਵੀ ਕੰਮ ਵੀ ਹੈਗਾ ਬਾਹਰ। ਸੋ ਕੰਮ ਦੇ ਉੱਤੇ ਧਿਆਨ ਦਿਓ, ਪਹਿਲਾਂ ਕੰਮ ਦੇਖੋ। ਸਸਤੇ ਟਰੱਕ ਮਿਲਣੇ ਨਹੀਂ ਸੀ। ਹਾਂ ਜੀ, ਇਹ ਵੀ ਨਾਲ ਹੀ ਆ ਨਾ, ਜਿਹੜੀ ਉਹ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਆ। ਸੋ ਉਹ ਕੰਪਨੀ ਦੱਸਦੀ ਹੈ, ਕਹਿੰਦੇ ਵੀ ਉਹਨਾਂ ਦੇ ਨਾਰਥ ਅਮਰੀਕਾ ਦੀ ਜਿਹੜੀ ਸੇਲਸ ਆ 18% ਉਹ ਡਾਊਨ ਹੋ ਚੁੱਕੀ ਆ। ਇਕੋਨਮੀ ਦਾ ਬਹੁਤ ਵੱਡਾ ਅਸਰ ਆ, ਟੈਰਿਫ ਵਾਰ ਜਿਹੜੀ ਉਹ ਨਾਲ ਚੱਲ ਰਹੀ ਆ। ਸੋ ਅਨਸਰਟਨਿਟੀ ਬਹੁਤ ਜ਼ਿਆਦਾ, ਵੀ ਪਤਾ ਨਹੀਂ ਅੱਗੇ ਬਣਨਾ ਕੀ ਆ। ਸੋ ਕਹਿੰਦੇ ਟੈਂਪਰੇਰੀ ਲੇ ਆਫਸ ਅਸੀਂ ਜਿਹੜੀਆਂ ਇਹ ਕਰ ਰਹੇ ਹੈਗੇ ਆ, ਤੇ ਕੰਪਨੀ ਓਵਰਆਲ ਕਹਿੰਦੇ ਵੀ ਅਸੀਂ ਸਟਰਗਲ ਕਰ ਰਹੇ ਹਾਂ। ਸੋ 11 ਜੁਲਾਈ ਨੂੰ ਉਹਨਾਂ ਨੇ ਚਿੱਠੀ ਜਿਹੜੀ ਉਹ ਆਪਣੇ ਵਰਕਰਸ ਨੂੰ, ਜਿਹੜੇ ਕਿ ਟਰੱਕ ਦੀ ਅਸੈਂਬਲਰ ਹੈਗੇ ਨੇ, ਨਾਰਥ ਕੈਰੋਲੀਨਾ ਦੀ ਜਿਹੜੀ ਫੈਕਟਰੀ ਆ ਉੱਥੇ, ਉਹਨਾਂ ਨੂੰ ਘੱਲ ਦਿੱਤੀ ਆ। ਸੋ ਫੈਡਰਲ ਲਾ ਰਿਕਵਾਇਰ ਕਰਦਾ ਵੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਨੂੰ ਦੇਣੀ ਪੈਣੀ ਆ, ਨਹੀਂ ਤਾਂ ਹੋ ਸਕਦਾ ਵੀ ਜਿੱਦਾਂ ਕਈ ਆਪਾਂ ਟਰੱਕਿੰਗ ਕੰਪਨੀਆਂ ਦਾ ਸੁਣਦੇ ਰਹੇ ਹਾਂ ਵੀ ਆਉਂਦਿਆਂ ਨੂੰ ਤਾਲੇ ਲੱਗੇ ਮਿਲੇ ਆ। ਸੋ ਇਹ ਵੀ ਜਿਹੜਾ ਉਹ ਕੰਮ ਹੋ ਸਕਦਾ ਸੀਗਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਬਹੁਤ ਸਾਰੇ ਐਗਜ਼ੈਕਟਿਵ ਆਰਡਰਸ, ਟੈਰਿਫਸ, ਪ੍ਰੋਵੀਜ਼ਨਸ, ਜਿਹੜਾ ਇਹ ਬਿੱਲ ਆਇਆ ਆ ਉਹਦੇ ਵਿੱਚ ਵੀ ਜਿਹੜੇ ਉਹ ਹੈਗੇ ਆ। ਸੋ ਮੋੜਾ ਪਊਗਾ ਕਿ ਨਹੀਂ, ਇਹ ਤਾਂ ਸਮਾਂ ਦੱਸੂਗਾ। ਪਰ ਇਕੋਨਮੀ ਦੇ ਹਿਸਾਬ ਦੇ ਨਾਲ ਅਜੇ ਕੰਮ ਜਿਹੜਾ ਉਹ ਡਾਵਾਡੋਲ ਜਿਹੜਾ ਉਹ ਚੱਲ ਰਿਹਾ। ਤੇ ਸਰੋਤੋ, ਜੇ ਤੁਸੀਂ ਵੀ ਕੋਈ ਸਵਾਲ ਆ ਤੁਹਾਡਾ, ਤੁਸੀਂ ਗੱਲ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 408272 4082725200। ਆਪਣੇ ਨਾਲ ਰਮਨ ਜੀ, ਹਰਜੋਤ ਜੀ, ਕੁਝ ਕਾਲਰ ਜੁੜੇ ਨੇ। ਅੱਜ ਦੇ ਪਹਿਲੇ ਕਾਲਰ ਨੇ ਆਪਣੇ ਨਾਲ ਜੁੜੇ ਸਨੀ ਜੀ। ਹਾਂਜੀ ਸਨੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ, ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ।